अस्सलाम वालेकुम नाजरीन, मैं सरदार कमाल तो अज साढ़े स्टूडियो च एक बड़ी विफता जी पई है। कुछ ऐसा केस आ गया है स्टूडियो च, क्योंकि ख्वाजा सरा साड़ी जिंदगी च बहुत अहम ने। बच्चा पैदा होंदा है, ख्वाजा सरा आंदे ने, तुहाडे घर च वलीमा होवे ख्वाजा सरा आंदे ने, तेल मैदी होवे ख्वाजा सरा आंदे ने, शादी होवे ख्वाजा सरा आंदे ने। ये तुहाडी खुशियां नाल जुड़े हुए लोग ने, एक तरह के साड़ी जिंदगी नाल जुड़े हुए लोग ने। तुसीं इन्हां नूं अपने घरां च अपनी खुशियां ते बुलांदे हो। अगर तुसीं इन्हां दी रिस्पैक्ट नहीं कर सकते, इन्हां नूं इज्जत नहीं दे सकते, कम से कम इन्हां नूं तंग भी ना करो और इन्हां नूं जिच भी ना करो। अज इस तरह एक फंक्शन च ख्वाजा सरा नूं तंग किया गया तो थोड़ी जी बदमज़गी होगी। दोवें बदमज़गी करने वाले लोग मेरे कोल ने, एक पासे ख्वाजा सरा और दूजे पासे जिन्हां साहब नाल बदमज़गी वो मेरे नाल बैठे ने। अपना तुहाडा नाम की है जी? मेरा नाम पहले तो जनेज सी, तो हुण शमीम है। जनेज शमीम। अच्छा, शमीम ना ही कहो, जिन्नी ਤੁਹਾਡੇ मुक्के च जान आ शमीम ना ही कहो। तैनूं समझा दो, मैं तुहानूं दस रही हां। मैं फिर छुट जी हैगी है। देखो देखो तनवीर साहब मेरे तैनूं स्टूडियो दस्सां मैं? प्लीज ਇਹਨੇ ਮੈਨੂੰ ਦੱਸ ਦੇਣਾ, ਮੈਨੂੰ ਪਤਾ, ਮੈਨੂੰ ਨਹੀਂ ਦੱਸ ਦੇਣਾ। नहीं मेरे मतलब ਇਹਨੇ ਜਿੱਦਾਂ ਮੇਰੇ ਮੁੱਕਾ ਮਾਰਿਆ ਇਹਨੇ ਮੈਨੂੰ ਦੱਸ ਦੇਣਾ। मैं उस विआह की थोड़ी जी वीडियो वेखी है, इतना पुरस्कून माहौल चल रहा सी और इतना अच्छा तुम डांस कर रहे सो। इतना अच्छा। है जी, तो ये अचानक मूड क्यों खराब होया? गल की मूड की खराब? मेरा मूड खराब नहीं सी होना। हाँ। रुपये 10 मेरे उत्तों दिंदा सी ते सिर्फ यही गल करदा सी, मैं चुकना है। क्यों चुकना ਸਰ सी? ਮੈਂ ਤੇ ਕਿਹਾ ਸੀ ਵੀ ਮੈਂ ਚੁੱਕਣਾ, ਮੈਂ ਸਮਾਨ, ਮੈਂ ਕਹਿੰਦਾ ਵੀ ਫਟਾਫਟ ਪ੍ਰੋਗਰਾਮ ਮੁੱਕੇ ਤੇ ਮੈਂ ਸਾਰਾ ਸਮਾਨ ਚੁੱਕਣਾ ਭਾਈ। हर वेल ते ਇਹ ਸਮਾਨ ਚੁੱਕਣ ਦੇ ਵਿੱਚ ਇਹਦਾ ਮਤਲਬ ਵੀ ਅਗਲੇ ਤੇ ਮੁੱਕਾ ਮਾਰ ਦੀਦਾ ਹੁੰਦਾ। नहीं तो वो कह रहे हैं कि तुसी इन्हां नूं कह रहे थे मैं चुकना है। ਮੈਂ ਭਾਇਨ ਮੈਂ ਕਿੱਥੇ ਚੁੱਕਣਾ ਭਾਇਨ, ਮੈਂ ਤੇ ਉਹ ਮੇਰੇ ਸਾਰੀ ਖਾਨਦਾਨ ਮੇਰੀ ਬਰਾਦਰੀ ਸਾਰੀ ਇਕੱਠੀ ਹੋਈ ਆ। ਮੈਂ ਤਾਂ ਰਾਤੀ ਖਾਦੇ ਪੀਤੇ ਦੇ ਵਿੱਚ ਮੈਂ ਮਾੜਾ ਜਿਹਾ ਮੈਨੂੰ ਨਹੀਂ ਪਤਾ ਲੱਗਿਆ। ਮੈਂ ਇਹਨੂੰ ਮਾੜਾ ਮੋਟਾ ਖਿੱਚ ਧੂ ਕੇ ਵੀ ਹੁੰਦਾ ਹੀ ਆ ਨਾ ਵੀ ਬੰਦਾ ਜਿਹੜਾ ਸਰਦੀਆਂ ਵਾ ਨੱਚਣ ਵਾਸਤੇ। देखो तनवीर नहीं तो साहब, ਤੁਸੀਂ ਇਹਨੂੰ ਪੁੱਛੋ ਅੰਤਰ ਜਾਣਿਆ ਵੀ ਤੂੰ ਜੋ ਚੁਕਣਾ ਤੂੰ ਕੱਲਾ ਚੁੱਕ, ਮੈਂ ਤੇਰੇ ਨਾਲ ਚਕਾਉਣਾ। ਮੇਰੇ ਕੰਨ 'ਚ ਕਹਿੰਦਾ ਸੀ ਮੈਂ ਚੁਕਣਾ। नहीं शबीर मैंने समझ आ गई कि तुसी राती उस विआह च खुशी के मौके ते हल्का जिहा अपने आप च नहीं सो, मजे सो। ਮੈਂ ਕਹਿਣ ਡਿਆ ਵੀ ਮੇਰੇ ਤਾਂ ਹੁਣ ਸਾਲੇ ਦਾ ਵਿਆਹ, ਮੈਂ ਤੇ ਸਾਰਾ ਕੁਝ ਮੇਰਾ ਮਤਲਬ ਵੀ ਭੱਜ ਨੱਠ ਕਰਨੀ ਸੀ। ਅੰਤਰ ਜਾਣੇ ਨੇ ਉੱਤੋਂ ਸ਼ਰਾਬ ਪੀਤੀ ਸੀ ਤੇ ਮੈਨੂੰ ਰਲਾਇਆ ਹੀ ਨਹੀਂ ਵਿੱਚ। हाँ हाँ हाँ, देखो ऐसी गल्लां नहीं तुसी करनियां। ਕਿੱਡੀ ਮਾੜੀ ਗੱਲ ਹੈ। ਤੁਸੀਂ ਤੁਹਾਨੂੰ ਦੇਖੋ ਕਿ ਐਸੀ ਗੱਲ ਕੀ ਹੋਈ? ਉਹ ਚਲੋ ਉਹਨਾਂ ਨੇ ਕਿਹਾ ਚੁੱਕਣਾ ਹੈ, ਉਹ ਥੋੜਾ ਜਿਹਾ ਆਪਣੀ ਹੋਸ਼ 'ਚ ਨਹੀਂ ਸਨ, ਤੇ ਤੁਸੀਂ ਬਰਦਾਸ਼ਤ ਕਰੋ। ਫੰਕਸ਼ਨਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਦੇਖੋ ਨਾ, ਪਹਿਲੇ ਮੈਨੂੰ ਫਰਮਾਇਸ਼ ਆਈ, ਸਾਰੇ ਜਦੋਂ ਕਹਿ ਰਹੇ ਹੁਣ ਤਾਂ ਫਿਰ ਫਰਮਾਇਸ਼ ਮੰਨਣੀ ਚਾਹੀਦੀ ਹੈ ਨਾ। ਹਾਂ। ਮੈਨੂੰ ਕਿਸੇ ਨੇ ਕਿਹਾ ਤੇਰੀ ਹਿੱਕ ਤੇ ਆਲਣਾ ਪਾਵਾਂਗੇ। ਅੱਛਾ ਜੀ। ਮੈਂ ਨੱਚਾਂ, ਇਹ ਰੁਪਈਏ 10 ਦੇਣਾ ਵੇ, ਇੱਕ ਮੇਰੇ ਕੰਨ 'ਚ ਕਹਿ ਜਾਵੇ ਚੁੱਕਣਾ, ਉਤੋਂ ਕਵੇ ਬੇਬੀ ਡੋਲ ਗਾਣਾ ਲਾ। ਅੱਛਾ। ਹੁਣ ਮੈਂ ਉਹਨਾਂ ਦੀ ਪਹਿਲੇ ਫਰਮਾਇਸ਼ ਪੂਰੀ ਕਰਾਂ ਕਿ ਇਹਦੀ ਕਰਾਂ? ਉਹ ਚਲੋ ਇੱਕ ਬੰਦਾ ਜ਼ਿੱਦੇ ਪੈ ਗਿਆ ਤੇ ਬੇਬੀ ਮੈਂ ਡੋਲ ਸੋਨੇ ਦੀ ਕਰ ਦੇਣਾ ਸੀ। ਵੀ ਜਿੱਥੇ ਹਿੱਕ ਤੇ ਉੱਤੇ ਆਲਣਾ ਪਾ ਲਿਆ ਵਾ ਤੇ ਬੇਬੀ ਡੋਲ ਬਣਨ ਲੱਗਿਆ ਮੌਤ ਪੈਂਦੀ ਆ। ਫਿਰ ਅੱਗੋਂ ਬੋਲਦਾ ਹੈ, ਮੈਂ ਕਹਿਣ ਡਿਆ ਮੈਂ ਤੁਹਾਡਾ ਲਿਹਾਜ਼ ਕਰ ਰਹੀ ਹਾਂ, ਨਹੀਂ ਤਾਂ ਮੈਂ ਦੀ ਦੂਜੀ ਅੱਖ ਤੋਂ ਵੀ ਇਹਨੂੰ ਕਾਣਾ ਕਰ ਦਿੱਤਾ ਸੀ। ਇਧਰੋਂ ਤੁਸੀਂ ਮੈਨੂੰ ਬਚਾਉਣਾ ਕਿਉਂਕਿ ਇਧਰੋਂ ਮੈਨੂੰ ਘੱਟ ਨਜ਼ਰ ਆਉਣ ਡਿਆ। ਇੱਕ ਮਿੰਟ ਮੇਰੀ ਗੱਲ ਉੱਤਰ ਸੁਣੋ। ਜਾਣਾ। ਦੇਖੋ ਫਿਜ਼ੀਕਲ ਦੱਸਾਂ ਮੈਂ? ਇਹਨੇ ਦੱਸ ਦੇਣਾ, ਮੈਨੂੰ ਦੱਸ ਦੇਣਾ, ਇਹਦੇ ਮੁੱਕੇ ਮੈਨੂੰ ਦੱਸ ਦਿਆ ਵੀ ਇਹਨੇ ਦੱਸ ਦੇਣਾ ਮੈਨੂੰ। ਫਿਜ਼ੀਕਲੀ ਨਾ ਲੜਨਾ ਨਹੀਂ, ਸਿਰਫ ਗੱਲਬਾਤ ਕਰਨੀ। ਮੈਂ ਤੁਹਾਨੂੰ ਬੁਲਾਇਆ ਇੱਥੇ ਕਿਉਂ? ਮੈਂ ਇਹਨਾਂ ਦੀ ਵਜ੍ਹਾ ਤੋਂ ਜਿਹੜਾ ਇਹਨਾਂ ਨੇ ਗਾਣਾ ਕਿਹਾ ਮੈਂ ਉਹ ਵੀ ਕੀਤਾ। ਹਾਂ। ਉਸ ਤੋਂ ਬਾਅਦ ਇਹਦਾ ਕੀ ਹੱਕ ਬਣਦਾ ਸੀ? ਇੱਕ ਮੁੰਡਾ ਮੈਨੂੰ ਵੇਖ ਰਿਹਾ, ਮੈਨੂੰ ਬਹੁਤੇ ਪੈਸੇ ਦੇ ਰਿਹਾ ਸੀ, ਇਹ ਮੈਨੂੰ ਕਹਿੰਦਾ ਸੀ ਘੁੰਮ ਕੇ ਤੇ ਮੇਰੀ ਬਾਹ ਤੇ ਇੰਜ ਕਰਕੇ ਡਿੱਗ। ਕਿੱਡੀ ਮਾੜੀ ਗੱਲ ਹੈ। ਨਹੀਂ ਤੁਸੀਂ ਡਿਗੇ? ਮੈਂ ਤੁਸੀਂ ਇੰਜ ਬਾਹ ਕਰੋ, ਇੰਜ ਕਰਕੇ ਮੈਂ ਡਿੱਗ ਨਹੀਂ ਸਾ। ਅੱਛਾ ਜੀ। ਤੇ ਫਿਰ ਮੈਨੂੰ ਘਰੇ ਕੰਨ 'ਚ ਕਹਿੰਦਾ ਸੀ ਚੁੱਕਣਾ। ਯਾਰ ਜਦੋਂ ਤੁਹਾਡੀ ਹਰ ਖੁਆਇਸ਼ ਪੂਰੀ ਕੀਤੀ, ਤੁਹਾਡੇ ਬਾਜ਼ੂਆਂ 'ਚ ਵੀ ਇੰਜ ਕਰਕੇ ਡਿੱਗੇ, ਫਿਰ ਤੁਸੀਂ ਉਹਨਾਂ ਦੇ ਕੰਨ 'ਚ ਕਿਉਂ ਕਹਿੰਦੇ ਨੇ ਵੀ ਮੈਂ ਤੈਨੂੰ ਚੁੱਕਣਾ? ਭਾਜੀ ਜਦੋਂ ਇੱਕ ਤੇ ਗਿਰੀ ਤੇ ਦੂਜੀ ਤੇ ਨਹੀਂ ਗਿਰੀ, ਮੈਂ ਕਹਿੰਦਾ ਮੈਨੂੰ ਇਹ ਤੋਂ ਗੁੱਸਾ ਚੜਦਾ ਸੀ ਵੀ ਜਦੋਂ ਸੱਜੀ ਤੇ ਜੋ ਗਿਰ ਗਈ, ਖੱਬੀ ਤੇ ਗਿੰਦੇ ਤੈਨੂੰ ਮੌਤ ਪੈਂਦੀ ਆ। ਮੈਂ ਕਹਿੰਦਾ ਦੇਖੋ ਦੱਸਾਂ ਮੈਂ ਤੈਨੂੰ? ਦੇਖੋ ਤੁਹਾਡੀ ਮਿਹਰਬਾਨੀ ਹੈ। ਇਹਨੇ ਮੈਨੂੰ ਦੱਸ ਦੇਣਾ, ਇਹਨੇ ਮੈਨੂੰ ਦੱਸ ਮੇਰੇ ਦੇਣਾ। ਸਾਹ ਲੈਂਦਾ ਸੀ ਲੰਮਾ ਲੰਮਾ ਉੰਤਰ ਜਾਣਾ। ਦੇਖੋ ਤੇਰਾ ਨਹੀਂ ਤੁਕ ਬਣਦਾ। ਸਾਹ ਲੈਣ ਵਾਲੀ ਜਗ੍ਹਾ ਜਿੱਥੇ ਤੁਸੀਂ ਲੈਂਦੇ ਨੇ, ਮੈਂ ਕਹਿੰਦਾ ਵੀ ਜਿੱਥੇ ਇਹ ਜੋ ਸਾਹ ਲੈਣ ਦੇ ਉੱਥੇ ਮਾੜਾ ਜਿਹਾ ਮੈਂ ਸਾਹ ਲੈ ਲੂ, ਮੌਤ ਪੈਂਦੀ ਇਹਨੂੰ। ਵੀ ਤੁਸੀਂ ਤੁਹਾਡੇ ਸਾਲੇ ਦੀ ਸ਼ਾਦੀ ਹੈ, ਪੜਵਈਏ ਨੂੰ ਉੱਥੇ ਫੈਂਟੀ ਪੈਣ ਦੀ ਕਿੱਡੀ ਮਾੜੀ ਗੱਲ ਹੈ। ਮੈਂ ਕਹਿੰਦਾ ਉੱਥੇ ਵਿਆਹ ਦੇ ਵਿੱਚ ਫਿਲਮ ਬਣ ਰਹੀ ਸੀ, ਉਹ ਸਾਰੀ ਵੀਡੀਓ ਉਹਨਾਂ ਨੇ ਕਿਤੇ ਨੇ ਮੋਬਾਈਲ ਤੇ ਚੜਾ ਦਿੱਤੀ ਹੈ, ਸਾਰੀ ਦੁਨੀਆ ਦੇ ਵਿੱਚ ਇੰਨੀ ਵਾਇਰਲ ਹੋਈ ਪਈ ਆ। ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਿਹਾ। ਤੇਰਾ ਮੂੰਹ ਹੈ ਬਹੁਤ ਸੋਹਣਾ। ਮੈਂ ਕਹਿੰਦਾ ਪੱਟੀ 'ਚ ਲੱਗਦਾ ਹੋਣਾ ਤੈਨੂੰ, ਉਦਾਂ ਸਹੀ ਆ ਭਾਜੀ। ਚਲੋ ਮੂੰਹ ਖਾਨ ਦੇ ਕਾਬਲ, ਹੁਣ ਅੱਖੋਂ ਖਾਨ ਦੇ ਕਾਬਲ ਤੇ ਹੋ ਗਏ ਨਾ। ਮੈਂ ਕਹਿੰਦਾ ਵੀ ਮੈਨੂੰ ਸਾਰੀ ਦੁਨੀਆ ਨੂੰ ਮੈਂ ਇੱਕ ਅੱਖ ਨਾਲ ਵੇਖਾਂਗਾ, ਚੰਗਾ ਲੱਗਦਾ ਬੰਦਾ। ਓ ਯਾਰ ਦੇਖੋ ਛੋਟੀਆਂ ਛੋਟੀਆਂ ਗੱਲਾਂ ਫੰਕਸ਼ਨਾਂ ਸਿਆਸੀ ਮੈਂ ਕੱਲੀ ਭਾਜੀ ਆਈ ਸਾਂ। ਛੋਟੀ ਨਹੀਂ ਭਾਜੀ, ਛੋਟੀ ਗੱਲ ਨਹੀਂ ਆ, ਜਿੱਡਾ ਰੋਬੜਾ ਇਹਨੇ ਪਾਇਆ ਛੋਟੀ ਗੱਲ ਨਹੀਂ। ਮੈਂ ਤੇਰੇ ਹਜੇ ਦੂਜਾ ਵੀ ਪਾਵਾਂ। ਦੇਖੋ ਫਿਜ਼ੀਕਲ ਨਹੀਂ ਹੋਣਾ ਕੁਛ ਇਹ ਨਹੀਂ। ਮੈਨੂੰ ਜਾਣਦਾ ਨਹੀਂ ਹੈਗਾ। ਮੈਂ ਦੱਸਾਂ? ਤੈਨੂੰ ਜਾਣਦਾ, ਮੇਰੇ ਦਰਦ ਹੋਣ ਡੇ, ਮੈਂ ਤੈਨੂੰ ਜਾਣਦਾ। ਮੈਂ ਤੈਨੂੰ ਦੱਸਾਂ? ਤੂੰ ਮੈਨੂੰ ਦੱਸ ਦੇਣਾ, ਮੈਨੂੰ ਪਤਾ। ਤੁਸੀਂ ਤਕਲੀਫ ਚੋਂ ਤੁਸੀਂ ਆਹਿਸਤਾ ਬੋਲੋ। ਮੇਰੇ ਕਹਿਣ ਦਾ ਮਤਲਬ ਕਿ ਯਾਰ ਫੰਕਸ਼ਨਾਂ 'ਚ ਘਾਟੇ ਵਾਧੇ ਸਰਜੀ ਹੋ ਜਾਂਦੇ ਨੇ, ਤੁਸੀਂ ਕਿਉਂ ਮਤਲਬ ਇਸ ਤਰ੍ਹਾਂ ਤੁਸੀਂ ਮੈਂ ਇਹਦੇ ਕੋਲ ਤੁਹਾਡੇ ਪੁੱਛਿਆ ਦੱਸ ਰਹੇ ਨੇ। ਭਾਜੀ ਇਹਨੂੰ ਇਹ 1 ਮਿੰਟ ਦੇ ਵਿੱਚ ਇਹ ਭੁੱਲ ਗਈ ਕਿ ਇਹ ਬੰਦਾ ਮੈਨੂੰ ਇਹਨੇ ਬਿਆਨਾ ਦਿੱਤਾ ਤੇ ਫੇਰ ਮੈਂ ਆਈ ਆ। ਇਹਨੇ ਭੁੱਲ ਹੀ ਗਈ ਵੀ ਇਹ ਬੰਦੇ ਨੇ ਪਹਿਲੇ ਪੈਸੇ ਦਿੱਤੇ ਵੀ ਚੱਲ ਇਹਦਾ ਮਾੜਾ ਮੋਟਾ ਹਜ਼ਾਰ ਕਰ ਲਈਏ। ਐਡਾ ਕੱਸ ਕੇ ਮੁੱਕਾ ਮਾਰਿਆ ਭਾਜੀ। ਕਿੱਡਾ ਉਤਰ ਜਾਣਾ ਵੀ 180 ਦੀ ਤੇ ਡੱਬੀ ਆਉਂਦੀ 100 ਰੁਪਇਆ ਬਿਆਨਾ ਕੀ ਹੁੰਦਾ ਹੈ? ਇਹਨੂੰ ਬਿਆਨਾ ਦੇਣਾ ਤੂੰ ਨਹੀਂ ਇਹ ਤੁਹਾਡੇ ਪੁਰਾਣੇ ਤਲਕਾਤ ਵੀ ਨੇ ਆਪਸ 'ਚ ਤੁਸੀਂ ਕਾਹਦੇ ਤਲਕਾਤ ਬਿਸਤ ਕਰਾਤਾ ਇਹਨੇ ਮੈਨੂੰ ਉਤਰ ਜਾਣੇ ਨੇ
ਵੇਗੀ ਲਾਤੀ ਇਹਨੇ ਮੈਂ ਕਹਿੰਦਾ ਵੀ ਰੌਲੇ ਕੋਲ ਦੀ ਵਿਗ ਲੱਗ ਗਈ ਪੁੱਠੀ, ਉਹ ਜਿਹੜੀ ਗੁੱਤ ਵਾਲੀ ਸਾਈਡ ਦੇ ਮੂੰਹ ਤੇ ਆ ਗਈ ਆ, ਇਸ ਗੱਲ ਦਾ ਇਹਨੂੰ ਰੌਲਾ ਪਿਆ ਵਾ। ਇਸ ਗੱਲ ਦਾ ਗੁੱਸਾ ਕੀਤਾ ਵੀ ਵਿਗ ਕਿਹੜਾ ਵੀ ਥੱਲੇ ਡਿੱਗੀ ਆ। ਮੈਂ ਇਹਨੂੰ ਪੁੱਛੋ ਮੈਂ ਇਹਨਾਂ ਦੀ ਕਿਹੜੀ ਗੱਲ ਨਹੀਂ ਮੰਨੀ। ਕਿਹੜੀ ਮੰਨੀ ਤੁਸੀਂ ਉਹਨਾਂ ਦੀ ਗੱਲ? ਮੈਂ ਦੱਸਾਂ ਕਿਹੜੀ ਨਹੀਂ ਮੰਨੀ। ਉਹ ਨਹੀਂ ਭਾਈਜਾਨ ਛੱਡੋ, ਆਪਣਾ ਕੀ ਹੋਇਆ ਕੀ ਹੈ? ਇਹ ਸਾਨੂੰ ਚਿੜੀ ਦੇ ਹੱਥ ਵੀ ਸੁਨੇਹਾ ਭੇਜਣ ਤੇ ਅਸੀਂ ਬੁਲਬੁਲ ਵਾਂਗੂ ਉੱਡ ਕੇ ਇਹਦੇ ਕੋਲ ਆਣੀ ਹੈ। ਯਾਰ ਇੰਨਾ ਇਤਰਾਮ ਕਰਦੇ ਨੇ, ਤੁਸੀਂ ਪੈਗਾਮ ਭੇਜੋ ਤੇ ਫੌਰੀ ਤੁਹਾਡੇ ਫੰਕਸ਼ਨ ਭਾਜੀ ਆ ਜਾਂਦੀ ਆ। ਮੇਰੀ ਗੱਲ ਸੁਣੋ, ਮੈਂ ਖਾਦੇ ਪੀਤੇ ਚਲੋ ਮੈਂ ਮਾੜਾ ਜਿਹਾ ਖਿੱਚ ਰਿਹਾ ਇਹਨੂੰ, ਜਾਂ ਖਿੱਚ ਕੇ ਕੋਈ ਪਿਆਰ ਮੁਹੱਬਤ ਦੀ ਗੱਲ ਕਰਨੀ ਸੀ, ਇਹਨੇ ਮੇਰੇ ਮੁੱਕਾ ਮਾਰਨ ਦੀ ਕਿਹੜੀ ਲੋੜ ਸੀ? ਮੈਨੂੰ ਇਹਨੇ ਬਦਨਾਮ ਕੀਤਾ ਸਾਰੇ ਖਾਨਦਾਨ ਦੇ ਵਿੱਚ। ਮੈਂ ਹੁਣ ਅਗਲੇ ਦਿਨ ਜਦੋਂ ਬਰਾਤ ਜਾਣੀ ਸੀ, ਮੈਂ ਮੁੰਡੇ ਦੀ ਬਰਾਤ ਦੇ ਨਾਲ ਨਹੀਂ ਜਾ ਸਕਿਆ। ਕਿਉਂ? ਸਿਰਫ ਭਾਜਨ ਮੇਰੇ ਦਰਦ ਹੋਣ ਡਈ ਸੀ। ਹੁਣ ਤੇਰਾ ਬਾਬਾ ਮੂੰਹ ਬੰਦ ਕੁਵਾੜੇ ਵਰਗਾ ਬਣ ਗਿਆ, ਹੁਣ ਚਲਾ ਜਾ ਅੰਦਰ ਜਾਣੇ। ਅੱਜ ਤੋਂ ਬਾਅਦ ਤੈਨੂੰ ਨਸੀਹਤ ਹੋ ਜਾਊ, ਤੂੰ ਕਦੀ ਕਿਸੇ ਖਵਾਜਾ ਸਰਾਂ ਨੂੰ ਨਹੀਂ ਛੇੜੇਗਾ। ਭਾਜੀ ਖਵਾਜਾ ਅਸਰਾਂ ਨੂੰ ਅੱਗੇ ਤੋਂ ਪ੍ਰੋਗਰਾਮ ਤੇ ਜਦੋਂ ਵੀ ਬੁਲਾਉਣਾ, ਮੈਂ ਆਲੇ ਦੁਆਲੇ ਪਹਿਲੇ ਗ੍ਰਿਲ ਲਵਾਉਣੀ ਇਹਨਾਂ ਦੇ, ਬੰਦੇ ਬਾਹਰ ਖਲੋਣ, ਫੁੱਟ ਤੇ ਫਰਕ ਨਾ ਖਲੋਣ। ਇਹ ਤੇ ਏਡੇ ਖਤਰਨਾਕ ਭਾਜੀ, ਅੱਖ ਕੱਢਣ ਲੱਗਾ ਸੀ ਮੇਰੀ। ਕਿਵੇਂ ਅੱਖ ਕੱਢਣ ਯਾਰ, ਲੱਗਾ ਸੀ? ਗਾਣਾ ਹੀ ਨਾ ਗਾਣਾ ਵਾਲਾ ਲਵਾਏਗਾ ਤੇ ਅੱਖ ਹੀ ਕੱਢਣੀ ਤੇਰੀ। ਮੈਂ ਕਿਹਾ ਵੀ ਮੁੱਕਾ ਸਿੱਧੇ ਵੱਜਦੇ ਨੇ, ਇਹਨੇ ਐ ਮੁੱਕਾ ਮਾਰਿਆ ਮੇਰੇ, ਐ ਮੁੱਕਾ। ਇਹ ਸ਼ੁਕਰ ਕਰ ਮੈਂ ਤੇਰੇ ਅਗਲਾ ਐਂ ਕਰਕੇ ਮਾਰਨਾ ਸੀ, ਇਹ ਮੈਨੂੰ ਜਾਣਦਾ ਨਹੀਂ। ਇਹ ਕਿਦਾਂ ਮਾਰ ਦੇਣੇ? ਮੈਂ ਰੱਖਿਆ ਹੋਇਆ ਸੀ, ਤੂੰ ਕਿਦਾਂ ਮਾਰ ਦੇਣੇ? ਖਵਾਜਾ ਸਰਾ ਹੋ ਕੇ ਤੁਹਾਨੂੰ ਮੁੱਖਿਆਂ ਦੇ ਇੰਨੇ ਸਟਾਈਲ ਆਉਂਦੇ ਨੇ, ਕਦੀ ਇੰਜ ਬਣਾਉਂਦੇ ਹੋ, ਕਦੀ ਇੰਜ ਬਣਾਉਂਦੇ ਭਾਜੀ ਇਹਦਾ ਡੌਲਾ ਜਿਹੜਾ ਨਾ, ਡੌਲਾ ਆ ਜਿਹੜਾ ਇਹਦਾ ਡੌਲਾ ਦੇਖਣ ਵਾਲਾ ਡੌਲਾ। ਇਮਾਨ ਨਾ ਅਜੇ ਮੈਂ ਖਵਾਜਾ ਸਰਾਣਾ ਨਾ ਹੁੰਦੀ ਤੇ ਮੈਂ ਮਿਸਟਰ ਲਾਹੌਰ ਹੋਣਾ ਸੀ। ਹੁਣ ਨਹੀਂ ਅਜੇ ਵੀ ਡੁੱਲੇ ਖੁਸਰੇ ਦਾ ਕੁਝ ਨਹੀਂ ਗਿਆ, ਹੁਣ ਵੀ ਮਾਸ਼ਾਅੱਲਾ ਤੁਸੀਂ ਵੀ ਮੇਰੀ ਬੇਇੱਜ਼ਤੀ ਕਰ ਰਹੇ ਹੋ। ਮੈਂ ਪਹਿਲੇ ਇੱਥੇ ਨਾ ਵਾਟਾ ਨਹੀਂ ਮੇਰੇ ਕਹਿਣ ਦਾ ਮਤਲਬ ਹਜੇ ਵੀ ਤੁਸੀਂ ਮਿਸਟਰ ਸਦਰਾ ਹੋ ਸਕਦੇ ਹੋ, ਆ ਕੋਈ ਐਸੀ ਗੱਲ ਨਹੀਂ। ਵਿਗ ਲੱਥ ਗਈ ਤੇ ਫਿਰ ਲੱਗ ਜਾਣੀ ਸੀ। ਵਿਗ ਲੱਤੀ ਦੀ ਗੱਲ ਨਹੀਂ ਹੈਗੀ। ਇਹਨਾਂ ਨੇ ਮੇਰੀ ਵਿਗ ਲਾਈ ਹੈ ਨਾ, ਤੇ ਸਾਹਮਣੇ ਮੇਰਾ ਚਾਚਾ ਸਹੁਰਾ ਬੈਠਾ ਸੀ। ਲੈ ਉਹਨੇ ਮੈਨੂੰ ਆਵਾਜ਼ ਦਿੱਤੀ, ਤੂੰ? ਮੈਂ ਕਿਹਾ ਨਹੀਂ, ਮੈਂ ਤੇ ਕਰਾਚੀੋਂ ਆਇਆ। ਅੱਗੋਂ ਕਹਿੰਦਾ ਮੇਰਾ ਵੀ ਮੁੰਡਾ ਲੜ ਕੇ ਕਰਾਚੀ ਗਿਆ। ਲੈ ਹਾਲਾਂਕਿ ਉਹ ਹੀ ਰੌਲਾ ਬਹੁਤ ਪਾਉਣ ਡਿਆ ਸੀ ਬੰਦਾ ਜਿਹੜਾ ਦੱਸਣ ਡਿਆ। ਵੇ ਤੇਰਾ ਬੜਾ ਗਲੇਲ ਦੇ ਵੱਟੇ ਵਰਗਾ ਮੂੰਹ, ਤੂੰ ਮੁੜਦਾ ਨਹੀਂ। ਮੈਂ ਮੁੜ ਜਾਣਾ, ਮੈਂ ਮੁੜ ਜਾਣਾ ਅੱਗੇ ਤੋਂ। ਮੈਂ ਤਾਂ ਮੁੜ ਗਿਆ, ਮੈਂ ਨਹੀਂ ਸਾਰੀ ਜ਼ਿੰਦਗੀ ਸਾਦਾ ਤੈਨੂੰ ਕਿਤੇ। ਤੁਸੀਂ ਮੇਰੀ ਗੱਲ ਸੁਣੋ, ਇਸ ਗੱਲ ਤੋਂ ਤੋਬਾ ਕਰੋ। ਖੁਸ਼ੀ ਦੇ ਮੌਕੇ ਤੇ ਇਹੋ ਜਿਹੀ ਹਰਕਤ ਜਿਹੜੀ ਤੁਸੀਂ ਕੀਤੀ ਹੈ, ਦੇਖੋ ਜੀ ਖੁਸ਼ੀ ਦਾ ਮੌਕਾ ਤਾਂ ਹੀ ਆ ਜਿੱਥੇ ਮਰਜ਼ੀ ਇਹਨਾਂ ਨੂੰ ਨਚਾਲੋ। ਸਾਲੇ ਦੇ ਵਿਆਹ ਤੇ ਜ਼ਿੰਦਗੀ 'ਚ ਨਾ ਕੋਈ ਨਚਾਇਓ ਇਹਨਾਂ ਨੂੰ, ਕਿਉਂਕਿ ਇੱਜ਼ਤ ਵਾਲੀ ਜਗ੍ਹਾ ਹੁੰਦੀ ਭਾਜੀ। ਹੁਣ ਇੱਜ਼ਤ ਵਾਲੀ ਜਗ੍ਹਾ ਦੇ ਵਿੱਚ ਜਦੋਂ ਬੰਦੇ ਨੂੰ ਮਾਰ ਪੈ ਜਾਵੇ ਕਿੱਡੀ ਬੁਰੀ ਲੱਗਦੀ ਹੈ। ਮੇਰੇ ਭਾਜੀ ਵੱਡੇ ਸਾਲੇ ਦਾ ਵਿਆਹ ਵਾ, ਉਹਦੇ ਵਿੱਚ ਮੈਂ ਹੁਣ ਕਸਮ ਖਾਲੀ ਮੈਂ ਇਹਨੂੰ ਨਹੀਂ ਸੱਦਣਾ। ਮੈਂ ਫੈਸਲਾਬਾਦੋਂ ਮੇਰ ਸ਼ੇਰ ਵਾਲੀ ਸੱਦ ਲੈਣੇ, ਕਵਾਲੀ ਕਰਾਵਾਂਗੇ ਸਾਰੇ ਜੀ, ਭਾਵੇਂ ਜਿੰਨੀ ਮਰਜ਼ੀ ਧਮਾਲ ਪਾਈ ਜਾਣ, ਕੋਈ ਨਹੀਂ ਲੜਦਾ ਆਪਸ ਚ। ਸਹੀ ਨਹੀਂ ਬੈਣ ਦੇਣਾ। ਮੈਂ ਕੰਮ ਛੱਡ ਕੇ ਤੇ ਮੈਂ ਉਹਨਾਂ ਦੇ ਨਾਲ ਹੀ ਆਉਣਾ। ਮੈਂ ਤੈਨੂੰ 10 ਕਿ ਦਿਨ ਰੱਖਣੇ ਨਹੀਂ ਮੁੰਡੇ ਦੇ। ਮੈਂ ਤਾਲੀ ਮਾਰੀ, ਜਿੱਥੇ ਤਾਲੀ ਵੱਜ ਰਹੀ ਹੈ ਇਹ ਸਮਝੀ ਮੈਂ ਹੀ ਹੁਣ ਮੈਂ ਤੇਰੇ ਚਪੇੜ ਮਾਰਨੀ ਹੈ। ਮੇਰੀ ਗੱਲ ਸੁਣੋ, ਤੁਸੀਂ ਕੰਮ ਨਾ ਉਹ ਵੀ ਉਹਦਾ ਬਸਤੇ ਵਰਗਾ ਹੋ ਗਿਆ। ਉਹਨੂੰ ਵੇਖੋ ਕੀ ਵਿਆਹ ਤੇ ਸ਼ਬੀਰ ਜਾਣਾ। ਜੀ, ਕੰਮ ਨਾ ਛੱਡੋ, ਇਹਨਾਂ ਦੀ ਜਾਨ ਛੱਡੋ। ਹੋ ਗਿਆ ਤੁਸੀਂ ਇਹਨਾਂ ਨੂੰ ਵਿਚਾਰਿਆਂ ਨੂੰ ਕੁੱਟ ਲਿਆ, ਪੂਰੀ ਬਰਾਦਰੀ 'ਚ ਵਿਚਾਰੇ ਬੇਇੱਜ਼ਤ ਹੋ ਗਏ ਨੇ। ਆਪਣੇ ਸਾਲੇ ਦੀ ਸ਼ਾਦੀ ਨਾਲ ਨਹੀਂ ਜਾ ਸਕਿਆ, ਬਰਾਤ ਨਾਲ ਨਹੀਂ ਜਾ ਸਕਿਆ। ਤੁਸੀਂ ਦੇਖੋ ਕਿੰਨੀ ਜ਼ਿਆਦਤੀ ਹੈ। ਤੁਸੀਂ ਇਨਸਾਫ ਕਰਨਾ। ਸਪੈਸ਼ਲ ਤੁਹਾਡੇ ਕੋਲ ਆਈਆਂ। ਹਾਂਜੀ ਦੇਖੋ ਮੈਨੂੰ ਜਦੋਂ ਘੁਮਾ ਕੇ ਬਾਹਾਂ ਤੇ ਸੁੱਟਦਾ ਸੀ ਨਾ, ਉਤੋਂ ਕਹਿੰਦਾ ਮੈਨੂੰ ਤੂੰ ਸੋਹਣਾ ਲੱਗਣਾ ਹੈ, ਲੇਕਿਨ ਮੈਨੂੰ ਤੇਰੀਆਂ ਬਾਹਾਂ ਦੇ ਵਾਲ ਚੁੱਭਦੇ। ਕਿਤੇ ਦੁੱਖ ਵਾਲੀ ਗੱਲ ਹੈ। ਕੱਲ ਮੈਂ ਜੇ ਬਿਊਟੀ ਪਾਰਲਰ ਤੇ 3200 ਰੁਪਇਆ ਦੇ ਕੇ ਆਈ ਹਾਂ। ਇਹ 3200 ਥੋੜਾ ਲਿਆ ਤੇ ਤੋਂ, ਤੇਰੇ ਵਾਲ ਬਹੁਤੇ ਆ। ਸਮਝਾ ਲਓ, ਮੈਂ ਇਹਨੂੰ ਭੌਂ ਪਿੱਲਾ ਜਿਹਾ ਬਣਾ ਦੇਣਾ ਇਹਨੂੰ। ਨਹੀਂ, ਯਾਨੀ ਕਿ ਤੁਹਾਨੂੰ ਵਾਲ ਚੁਭਣ ਵਾਲੀ ਗੱਲ ਜਿਹੜੀ ਇਹ ਚੁਭੀ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਵੀ ਮੈਂ ਕੱਲ ਤੇ ਥ੍ਰੈਡਿੰਗ ਕਰਾ ਕੇ ਆਈ, ਤੈਨੂੰ ਕਿਹੜੇ ਵਾਲ ਚੁੱਭ ਰਹੇ? ਇਹ ਮਾੜੇ ਮੋਟੇ ਧਾਗੇ ਨਾਲ ਥ੍ਰੈਡਿੰਗ ਹੋਣ ਵਾਲੀ ਨਹੀਂ। ਅੰਦਰ ਜਾਣੇ ਵੇਖ, ਇੱਕ ਅੱਖ ਨਾਲ ਵੀ ਕੁਝ ਛੁੱਟੀ ਲੱਗਣ ਦੇ। ਮੈਂ ਚਲੋ ਯਾਰ ਮੇਰੀ ਗੱਲ ਨਹੀਂ ਜ਼ਿਆਦਤੀ ਇਹਨੂੰ ਕਹੋ ਪਹਿਲੇ। ਦੇਖੋ ਮੈਂ ਕਹਿੰਦਾ ਜਿਹੜਾ ਵੀ ਉੱਥੇ ਬਦਮਜ਼ਗੀ ਹੋਈ ਉਹਦੀ ਮਾਫੀ ਦਿਓ, ਠੀਕ ਹੈ ਨਾ? ਆਪਣਾ ਚਲੋ ਤਨਵੀਰ ਸਾਨੂੰ ਸੱਟ ਲੱਗੀ ਹੈ, ਤੁਸੀਂ ਇਹਨਾਂ ਕੋਲੋਂ ਮਾਫੀ ਮੰਗ ਲਓ। ਮੈਂ ਕੀ ਹੋਇਆ? ਠੀਕ ਹੈ ਤੇ ਮਾਫੀ ਮੰਗ ਲਾਂਗੀ, ਚਲੋ, ਪਰ ਮੇਰੀ ਇੱਕ ਮੁੱਕ ਸ਼ਰਤ ਗੱਲ। ਹੈ। ਕੀ? ਮੈਨੂੰ ਇਹਨੂੰ 15 ਮਿੰਟ ਹੋਰ ਕੁੱਟਣ ਹੈਂ? ਦਿਓ। ਓਹੋ ਤੇ ਮਾਫੀ ਨਹੀਂ ਮੰਗਣੀ ਮੈਂ। ਦੱਸੋ। ਮੈਂ ਸਾਡਾ ਕੋਈ ਨਹੀਂ, ਸਾਡੀ ਕੋਈ ਇੱਜ਼ਤ ਨਹੀਂ। ਨਹੀਂ ਤੁਹਾਡੀ ਇੱਜ਼ਤ ਹੈ ਹੁਣ। ਸ਼ੁਕਰ ਕਰੇ ਜੇ ਮੈਂ ਕੱਲੀ ਆਈ ਹੈ। ਮੇਰੇ ਨਾਲ ਦੂਸਰੀ ਛਪੀਂਸੀ ਆਉਂਦੀ ਨਾ, ਕੋਣੀਆਂ ਮਾਰ ਕੇ ਨਾ। ਦੇਖੋ ਇਹ ਆਪਣੇ ਤੱਕ ਗੱਲ ਰੱਖੋ, ਆਪਣੀ ਯੂਨੀਅਨ ਤੱਕ ਗੱਲ ਨਾ ਖੜੋ। ਮੇਰੇ ਕਹਿੰਦਾ ਮਤਲਬ ਕਿ ਚਲੋ ਉੱਤਰ ਜਾਣੇ ਤਾਂ ਤੁਸੀਂ ਮੂੰਹ ਤੇ ਵੇਖੋ, ਬੜਾ ਬੂਟ ਦੀ ਸੀਟੀ ਵਰਗਾ ਮੂੰਹ। ਇਹ ਹੁਣ ਸਿਰਫ ਸੱਟ ਲੱਗਣ ਦੀ ਵਜ੍ਹਾ ਨਾਲ ਲੱਗਦਾ ਪੁੱਤ। ਇਹਨੂੰ ਸਮਝਾ ਲਓ, ਮੈਂ ਤੈਨੂੰ ਦੱਸ ਰਹੀ। ਤੁਸੀਂ ਨਹੀਂ ਮਾਫੀ ਮੰਗਣੀ? ਨਹੀਂ ਮੈਂ ਨਹੀਂ ਮੰਗਦੀ। ਮੈਂ ਕਿਉਂ ਮੰਗਾ? ਪੱਕੀ ਗੱਲ ਹੈ। ਹਾਂਜੀ ਮੈਂ ਲੜਾਈ ਖਤਮ ਕਰਾਣੀ ਹੈ। ਕਰਾਓ। ਤਨਵੀਰ ਭਾਈ ਤੁਸੀਂ ਮਾਫੀ ਮੰਗ। ਤੁਸੀਂ ਸਿਆਣੇ ਬੰਦੇ ਹੋ ਮਾਨਣਾ। ਮੈਂ ਇਹਨੂੰ ਪਹਿਲੇ ਵੀ ਭੈਣ ਸਮਝਦਾ ਸੀ। ਉਰੇ ਆ ਪਿਆਰ ਲੈ। ਫਿਰ ਵੇਖ ਲਾਉਣ ਲੱਗੇ। ਨਹੀਂ ਹੈ ਪਿਆਰ ਦੇ ਰਿਹਾ। ਇਹ ਹੁਣ ਹੀ ਤੁਹਾਡੇ ਸਾਹਮਣੇ। ਅੱਛਾ, ਵੇਖ ਲਾ ਕੇ ਫੰਕਸ਼ਨ ਤੇ ਸ਼ਰਾਬ ਪੀਣੀ ਇਹਨਾਂ ਨੇ, ਫਿਰ ਉਹ ਛੱਡ ਦਿੱਤੀ ਜੀ ਉਹਨਾਂ ਨੇ ਹੁਣ। ਮੈਂ ਤੇਰੀ ਹੁਣ ਦੂਜੀ ਅੱਖ ਕੱਢਣੀ ਹੈ। ਦੇਖੋ ਮੈਂ ਇਹਨੂੰ ਭੈਣ ਬਣਾ ਲਿਆ, ਇਹਨੇ ਇਦਾਂ ਨਹੀਂ ਮੰਨਣਾ। ਤੁਸੀਂ ਵਿਗ ਲਾ ਕੇ ਮਿੰਦੇ ਮੈਂ ਤਾਂ ਪਿਆਰ ਦਵਾਂ। ਦੇਖ ਰਹੇ ਅੱਛਾ ਉੱਥੇ ਦੇ ਦਿੰਨੇ, ਉੱਥੇ ਦੇ ਦਿੰਨੇ, ਉੱਥੇ ਦੇ ਦਿੰਨੇ ਪਿਆਰ। ਮੈਂ ਕਹਿੰਦਾ ਭਾਜੀ ਸਿਰਫ ਹੈ ਬੜਾ ਕੂਲਰ ਦੀ ਟੂਟੀ ਵਰਗਾ ਮੂੰਹ ਤੇਰਾ। ਜਦੋਂ ਉਹਨਾਂ ਤੁਹਾਨੂੰ ਭੈਣ ਕਹਿ ਦਿੱਤਾ ਤਾਂ ਭੈਣ ਕਾਦੀ? ਮੈਂ ਤੇ ਕਹਦੀ ਭੈਣ ਆ, ਮੈਂ ਤੇ ਇਹਦੇ ਕੱਪੜਿਆਂ 'ਚ ਭੈਣ ਲੱਗ ਰਹੀ ਹੈ, ਵੈਸੇ ਤੇ ਭਰਾ ਹੈਗਾ। ਭਾਜੀ ਮੈਂ ਇਹਨੂੰ ਭੈਣ ਸਮਝਦਾ, ਮਾਨਣਾ। ਇਹ ਹਾਮੀ ਭਰ ਲਵੇ, ਮੈਂ ਇਹਦਾ ਦਹੇਜ ਬਣਾ ਕੇ ਦਊਂਗਾ ਇਹਨੂੰ। ਇਹ ਜਾ ਕੇ ਆਪਣਾ ਜਿੱਥੇ ਵੀ ਰਹਿਣਾ ਜਾ ਕੇ ਕਿਤੇ ਦੂਰ ਰਵੇ।
ਇਹਨੂੰ ਮੈਂ ਵਿਆਹ ਦਿੰਦਾ ਭਾਈ ਕਿਤੇ ਪਾਸੇ ਚਲੇ ਜਾਵੇ ਇਸ ਇਲਾਕਾ ਛੱਡ ਦੇਵੇ ਮਹੱਲਾ ਛੱਡ ਦੇਵੇ ਕਿਉਂਕਿ ਜਦੋਂ ਮੈਂ ਇਹਨੂੰ ਦੇਖਣਾ ਮੇਰੇ ਹੋਰ ਦਰਦ ਹੋਣੀ ਹੈ। ਅੱਛਾ ਤੇ ਭੈਣ ਬਣਾ ਕੇ ਇਲਾਕਾ ਛਡਵਾਉਣ ਲੱਗਾ ਇਹ ਇਲਾਕਾ ਤੇ ਤੇਰਾ ਪਿਓ ਵੀ ਨਹੀਂ ਛਡਵਾ ਸਕਦਾ। ਮੈਂ ਭਾਈ ਮੇਰੀ ਗੱਲ ਸੁਣ ਮੈਂ ਤੇਰਾ ਆਪਣਾ ਤੇ ਮੈਂ- ਬਾਸਕਟ ਸਿਆਸੀ ਬੰਦਾ ਭਾਈ ਮੈਂ ਇਹਦੀ ਲੱਤ ਨੂੰ ਬਾਜੀ ਮੈਂ ਭੈਣ ਮੇਰੀ ਮੈਂ ਮਾਨਾ ਮੈਂ ਇਦਾਂ ਦੇ ਕੰਮ ਕਰਦਾ ਨਹੀਂ ਹੁੰਦਾ ਮਾਨ ਭਾਜੀ ਤੁਹਾਡੇ ਕੋਲ ਆਇਆ ਫੜੀ ਮੈਂ ਤੈਨੂੰ ਮੈਂ ਤੇਰੀ ਜ਼ਰੂਰਤ ਕਿਵੇਂ ਮੈਂ ਹੋਈ? ਭਾਜੀ ਮੇਰੀ ਗੱਲ ਸੁਣ ਇਲਾਕਾ ਮੈਂ ਛੱਡ ਦੇਣਾ ਭਾਜੀ ਇਹਨੇ ਨਹੀਂ ਛੱਡਣਾ ਮੈਨੂੰ ਲੱਗਦਾ। ਸਬਸਕ੍ਰਾਈਬ ਕਰਦੇ ਰਹਿਣਾ ਸਬਸਕ੍ਰਾਈਬ ਮੈਂ ਇਹਨੂੰ ਵੇਖਦੇ ਰਹਿਣਾ ਸਬਸਕ੍ਰਾਈਬ ਕਰਦੇ ਰਹਿਣਾ। ਇਸ ਤੋਂ ਪਹਿਲੇ ਕਿ ख्वाजा साहब बेकाबू हो गया और 15 तक कॉल करो यार ਭਾਈ ਮੇਰੀ ਮੈਂ ਛੱਡਣਾ ਨਹੀਂ ਤੇਰੇ ਬਟਨ ਤੋੜਨੇ ਤੂੰ ਨਹੀਂ ਛੱਡਣਾ ਤੇਰੇ ਹੱਥ ਪੱਕੇ ਆ ਮੈਂ ਭਾਈ ਮੰਨ ਲਿਆ ਮੈਂ ਕਹਿੰਦਾ ਭੈਣ ਮੇਰੀ ਹੈ ਮੈਂ ਜਦੋਂ ਭੈਣ ਜੋ ਕਹਦਾ ਮੈਂ ਲੜਾਈ ਤਾਂ ਬਣਦੀ ਨਹੀਂ ਅੱਜ ਇੱਥੇ ਪਤਾ ਲੱਗ ਜਾਊ। ਮੈਂ ਕੱਲ ਲੱਗ ਗਿਆ ਪਤਾ बड़े बड़े खुसरे वेखे जॉनसन ने खुसरा पहली बार वेखे छड़ दे तेरी मेहरबानी ਭਾਈ ਮੈਂ ਤਾਂ तनवीर मेरी भी ਕਹਿਣ ਤਾਂ ਮੈਂ ਛੱਡਣ ਲੱਗੀ ਲੇਕਿन ਮੈਨੂੰ ਇੱਕ ਲਾਤੇ ਦੀ ਵੱਖੀ ਚ ਮਾਰਾਂ ਮੈਂ ਕਹਿੰਦਾ ਨੇ और ਤੁਹਾਡਾ बेड़ा करके ਤੁਹਾਡੀ ਲੜਾਈ 'ਚ ਮੇਰਾ ਮਾਸ ਵੀ ਵਿੱਚ ਆਇਆ ਜੈਕੀ ਚੰਦ ਤੁਹਾਡੇ ਵਿੱਚ ਅਮਰੇ ਇਹਨੇ ਕੱਢ ਲੈਣ ਦੇ ਬਾਅਦ ਉੱਤਰ ਜਾਣਾ